ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਵਾਂ। ਤੇ ਅਸੀਂ ਅੱਜ ਖੁਦਾ ਦੇ ਕਲਾਮ ਦੇ ਵਿੱਚੋਂ ਸਿੱਖਾਂਗੇ ਕਿ ਜਿਹੜੇ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਨੇ, ਜਿਹੜੇ ਯਿਸੂ ਮਸੀਹ ਦੇ ਨਾਲ ਚੱਲਦੇ ਨੇ, ਉਹਨਾਂ ਦੀ ਜ਼ਿੰਦਗੀ ਕਿੰਜ ਦੀ ਹੋਣੀ ਚਾਹੀਦੀ ਤੇ ਕਿਸ ਕੰਮ ਲਈ ਉਹ ਤਿਆਰ ਕੀਤੇ ਗਏ ਨੇ। ਕਿਉਂਕਿ ਬਾਜ਼ ਕਹਿੰਦੇ ਨੇ ਕਿ ਸਾਨੂੰ ਪਤਾ ਹੀ ਨਹੀਂ ਜੀ, ਅਸੀਂ ਬਸ ਤੌਬਾ ਕਰ ਲਈਏ, ਬਪਤਿਸਮਾ ਲੈ ਲਿਆ ਤੇ ਚਰਚ ਆਉਂਦੇ ਹਾਂ, ਲੇਕਿਨ ਅਗਲੇ ਕੰਮਾਂ ਦਾ ਨਹੀਂ ਪਤਾ। ਲੇਕਿਨ ਅੱਜ ਮੈਂ ਇਹਦਾ ਇੱਕ ਹਿੱਸਾ ਬਿਆਨ ਕਰਾਂਗਾ ਤੇ ਬਾਕੀ ਅਸੀਂ ਫਿਰ ਇਹਨੂੰ ਵਾਰੀ ਅੱਗੇ ਤਰਤੀਬਵਾਰ ਸਮਝਦੇ ਜਾਵਾਂਗੇ। ਤੇ ਅਸੀਂ ਇਫਸੀਓਂ ਦੇ ਖੱਤ ਦੇ ਵਿੱਚ ਜਾਵਾਂਗੇ, ਜਿਹੜਾ ਪਾਲੂਸ ਰਸੂਲ ਨੇ ਲਿਖਿਆ, ਇਫਸਸ ਦੀ ਕਲੀਸਿਆ ਨੂੰ ਖੱਤ ਲਿਖਿਆ, ਉਹਦਾ ਦੂਜਾ ਬਾਬ ਤੇ ਉਹਦੀ 10ਵੀਂ ਆਇਤ ਖੁਦਾ ਦੇ ਕਲਾਮ ਦੇ ਵਿੱਚੋਂ ਪੜਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਕਿਉਂ ਜੋ ਅਸੀਂ ਉਸੇ ਦੀ ਕਾਰੀਗਰੀਆਂ ਤੇ ਮਸੀਹ ਯਸੂ ਵਿੱਚ ਉਹਨਾਂ ਨੇਕ ਕੰਮਾਂ ਦੇ ਵਾਸਤੇ ਪੈਦਾ ਕੀਤੇ ਗਏ ਸਾਂ, ਜਿਹੜੇ ਖੁਦਾ ਮੁੱਢੋਂ ਹੀ ਸਾਡੇ ਕਰਨ ਲਈ ਤਿਆਰ ਕੀਤੇ ਸਨ। ਖੁਦਾ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਇਹ ਐਤ ਸਾਨੂੰ ਦੱਸਦੀ ਏ ਕਿ ਯਸੂ ਦੇ ਮਸੀਹ ਦੇ ਵਿੱਚ ਜਦੋਂ ਅਸੀਂ ਪੈਦਾ ਕੀਤੇ ਗਏ, ਜਦੋਂ ਅਸੀਂ ਯਸੂ ਮਸੀਹ ਨੂੰ ਕਬੂਲ ਕਰ ਲਿਆ ਤੇ ਅਸੀਂ ਨਵੇਂ ਸਿਰੇ ਤੋਂ ਪੈਦਾ ਹੋਏ ਹਾਂ। ਬਪਤਿਸਮਾ ਲਿਆ ਤੇ ਨਵੇਂ ਸਿਰੇ ਤੋਂ ਪੈਦਾ ਹੋਏ ਹਾਂ। ਤੇ ਅੱਗੋਂ ਸਾਡਾ ਅਗਲਾ ਕੰਮ ਕੀ ਹੈ ਕਿ ਅਸੀਂ ਹੈ ਤੇ ਯਸੂ ਦੀ ਕਾਰੀਗਰੀ ਹਾਂ। ਜੇ ਬਣਾਇਆ ਤੇ ਉਹਨੇ ਹੀ ਬਣਾਇਆ, ਤੇ ਜੇ ਰੂਹਾਨੀ ਤੌਰ ਤੇ ਪੈਦਾ ਕੀਤਾ ਤੇ ਉਹਨੇ ਹੀ ਪੈਦਾ ਕੀਤਾ। ਤੇ ਅਸਾਂ ਜੇ ਯਸੂ ਨੂੰ ਕਬੂਲ ਕੀਤਾ ਤੇ ਉਹਦੇ ਵਿੱਚ ਅਸੀਂ ਤੇ ਉਹਦੇ ਵਿੱਚ ਹੁੰਦਿਆਂ ਸਾਨੂੰ ਨੇਕ ਕੰਮਾਂ ਦੇ ਵਾਸਤੇ ਸਾਨੂੰ ਪੈਦਾ ਕੀਤਾ ਗਿਆ। ਕਿਹਦੇ ਕੰਮਾਂ ਦੇ ਵਾਸਤੇ? ਨੇਕ ਕੰਮਾਂ ਦੇ ਵਾਸਤੇ, ਭੈੜੇ ਕੰਮਾਂ ਲਈ ਪੈਦਾ ਨਹੀਂ ਕੀਤਾ ਗਿਆ। ਤੇ ਮੈਂ ਅੱਜ ਆਪਣੇ ਸਾਰੇ ਦੋਸਤਾਂ ਨੂੰ, ਭੈਣਾਂ ਭਰਾਵਾਂ ਨੂੰ, ਬੱਚਿਆਂ ਨੂੰ ਇਹ ਹੀ ਨਸੀਹਤ ਕਰਨਾ ਚਾਹੁੰਦਾ ਵਾਂ ਕਿ ਨੇਕ ਕੰਮਾਂ ਦੇ ਵਾਸਤੇ ਪੈਦਾ ਕੀਤੇ ਗਏ ਅਸੀਂ। ਤੇ ਇਸ ਲਈ ਨੇਕੀ ਕਰਨ ਲੱਗਿਆਂ ਦਿਲ ਨਾ ਹਾਰੋ, ਹਿੰਮਤ ਨਾ ਹਾਰੋ। ਦਿਲ ਦੇ ਨਾਲ, ਖੁਸ਼ੀ ਦੇ ਨਾਲ ਜਿੱਥੇ ਮੌਕਾ ਮਿਲਦਾ ਨੇਕੀ ਕਰੋ, ਮਦਦ ਕਰੋ, ਨੇਕੀ ਕਰੋ। ਕਿਉਂ? ਇਹੋ ਹੀ ਨੇਕੀਆਂ ਸਾਡੇ ਕੰਮ ਆਉਣੀਆਂ ਨੇ। ਕਿਉਂਕਿ ਖੁਦਾ ਨੇ ਸਾਡੀ ਜ਼ਿੰਮੇਵਾਰੀ ਲਾਈ ਹੈ। ਇਹ ਜ਼ਿੰਦਗੀ ਖੁਦਾ ਨੇ ਇਸੇ ਕੰਮ ਲਈ ਦਿੱਤੀ ਹੈ ਕਿ ਅਸੀਂ ਨੇਕ ਕੰਮ ਕਰੀਏ, ਭੈੜੇ ਕੰਮ ਨਾ ਕਰੀਏ। ਖੁਦਾ ਨੇ ਸਾਨੂੰ ਲੜਾਈਆਂ ਝਗੜਿਆਂ ਲਈ ਪੈਦਾ ਨਹੀਂ ਕੀਤਾ। ਖੁਦਾ ਨੇ ਸਾਨੂੰ ਸ਼ਰਾਬ ਪੀਣ ਲਈ ਪੈਦਾ ਨਹੀਂ ਕੀਤਾ। ਖੁਦਾ ਨੇ ਸਾਨੂੰ ਨਸ਼ਾ ਕਰਨ ਲਈ ਪੈਦਾ ਨਹੀਂ ਕੀਤਾ। ਖੁਦਾ ਨੇ ਸਾਨੂੰ ਪਿਆਰ ਤੇ ਮੁਹੱਬਤ ਕਰਨ ਲਈ ਪੈਦਾ ਕੀਤਾ ਹੈ ਤੇ ਨੇਕ ਕੰਮਾਂ ਲਈ ਪੈਦਾ ਕੀਤਾ ਹੈ ਕਿ ਅਸੀਂ ਨੇਕੀਆਂ ਕਰੀਏ, ਕਿਸੇ ਦੇ ਕੰਮ ਆਈਏ, ਉਹਦੀ ਮਦਦ ਕਰੀਏ। ਤੇ ਨੇਕ ਕੰਮ ਜਦੋਂ ਕਰਾਂਗੇ ਤੇ ਇਹੋ ਹੀ ਖੁਦਾ ਨੂੰ ਪਸੰਦ ਨੇ। ਇਹਦੇ ਤੋਂ ਹੀ, ਇਸੇ ਕੰਮ ਤੋਂ, ਇਹਦੇ ਤੋਂ ਹੀ ਅਸੀਂ ਜਾਣੇ ਜਾਵਾਂਗੇ ਕਿ ਅਸੀਂ ਯਿਸੂ ਮਸੀਹ ਦੇ ਲੋਕ ਹਾਂ। ਜੇ ਅਸੀਂ ਨੇਕੀ ਨਹੀਂ ਕਰਦੇ ਤੇ ਅਸੀਂ ਯਿਸੂ ਮਸੀਹ ਦੇ ਲੋਕ ਕੋਈ ਨਹੀਂ ਗਏ। ਇਸ ਲਈ ਜਾਣ ਲਓ, ਅਸੀਂ ਇਸੇ ਲਈ ਪੈਦਾ ਕੀਤੇ ਗਏ ਹਾਂ ਕਿ ਅਸੀਂ ਨੇਕ ਕੰਮ ਕਰੀਏ, ਭੈੜੇ ਕੰਮ ਨਾ ਕਰੀਏ ਜਿਹੜੇ ਖੁਦਾ ਨੂੰ ਪਸੰਦ ਨਹੀਂ। ਕੁਝ ਲੋਕ ਨੇ ਜਿਹੜੇ ਗੁਨਾਹ ਤੇ ਗੁਨਾਹ ਕਰਦੇ ਹੁੰਦੇ ਨੇ, ਅਗਲਾ ਗਾਲੀ ਕੱਢਦਾ ਤੇ ਫੌਰਨ ਗਾਲੀ ਕੱਢ ਦਿੰਦੇ ਨੇ। ਉਹ ਬਈ ਬਰਦਾਸ਼ਤ ਵੀ ਤਾਂ ਕਰ ਸਕਦੇ ਆ। ਸਾਨੂੰ ਖੁਦਾ ਕਹਿੰਦਾ ਗਾਲੀ ਦੇ ਬਦਲੇ ਗਾਲੀ ਨਾ ਦਵੋ। ਇੱਥੇ ਖੁਦਾ ਸਾਨੂੰ ਕਹਿ ਰਿਹਾ, ਇਸ ਆਇਤ ਦੇ ਵਿੱਚ ਪਾਲੂਸ ਰਸੂਲ ਕਲੀਸਿਆ ਨੂੰ ਕਹਿ ਰਿਹਾ, ਨੇਕ ਕੰਮਾਂ ਲਈ ਤੁਸੀਂ ਪੈਦਾ ਕੀਤੇ ਗਏ ਹੋ। ਸਾਡੀ ਜ਼ਿੰਦਗੀ ਦਾ ਮਕਸਦ ਨੇਕ ਕੰਮ ਕਰਨਾ ਹੈ, ਨਾ ਕਿਸੇ ਦੀ ਮੁਖਾਲਫਤ ਕਰਨਾ। ਯਾਦ ਰੱਖ ਲਓ, ਮੁਖਾਲਫਤ ਕਰਨ ਵਾਲਾ ਇਬਲੀਸ ਜੇ, ਸ਼ੈਤਾਨ ਜੇ। ਜਿਹੜਾ ਮੁਖਾਲਫਤ ਕਰਦਾ ਸਮਝੋ ਉਹਦੇ ਚੋਂ ਇਬਲੀਸੀ ਤਾਸੀਰਾਂ ਕੰਮ ਕਰਦੀਆਂ ਨੇ। ਸਾਨੂੰ ਕਿਸੇ ਤੇ ਤਸ਼ੱਦਦ ਨਹੀਂ ਕਰਨਾ, ਕਿਸੇ ਨੂੰ ਝਿੜਕਾ ਨਹੀਂ। ਇਬਲੀਸ ਤੋਂ ਇਲਾਵਾ ਕਿਸੇ ਨੂੰ ਨਹੀਂ ਝਿੜਕਣਾ। ਬੱਚੇ ਦੀ ਤਰਬੀਅਤ ਕਰਨੀ ਹੈ ਤੇ ਝਿੜਕਣਾ ਹੈ, ਨਹੀਂ ਤੇ ਹੋਰ ਕੰਮ ਨਹੀਂ। ਪਿਆਰ ਤੇ ਮੁਹੱਬਤ ਦੇ ਨਾਲ ਇੱਕ ਦੂਜੇ ਦੀ ਸਲਾਹ ਵੀ ਕਰੋ ਤੇ ਨੇਕ ਕੰਮ ਕਰਨ ਲਈ। ਇਹ ਵੀ ਨੇਕ ਕੰਮ ਹੈ। ਤੁਸੀਂ ਅੱਛੇ ਤਰੀਕੇ ਨਾਲ ਪੇਸ਼ ਆ ਰਹੇ ਹੋ, ਮਦਦ ਕਰ ਰਹੇ ਹੋ, ਨੇਕੀਆਂ ਕਮਾ ਰਹੇ ਹੋ, ਕਿਸੇ ਦੀ ਮਦਦ ਕਰ ਰਹੇ ਹੋ, ਕਿਸੇ ਬਜ਼ੁਰਗ ਨੂੰ ਉਹਨੂੰ ਸਹਾਰਾ ਦੇ ਰਹੇ ਹੋ, ਨੇਕੀ ਹੋ ਰਹੀ ਹੈ। ਕਿਸੇ ਦੀ ਪੈਸੇ ਨਾਲ ਮਦਦ ਕਰ ਰਹੇ ਹੋ, ਨੇਕੀ ਹੋ ਰਹੀ ਹੈ। ਤੇ ਕਿਸੇ ਨੂੰ ਅੱਛੀ ਸਲਾਹ ਦੇ ਰਹੇ ਹੋ, ਇਹ ਵੀ ਨੇਕੀ ਹੋ ਰਹੀ ਹੈ। ਖੁਦਾ ਦੇ ਕਲਾਮ ਚੋਂ ਸਮਝਾ ਰਹੇ ਹੋ, ਇਹ ਵੀ ਨੇਕੀ ਹੈ। ਇਸ ਲਈ ਕਿ ਖੁਦਾ ਨੇ ਸਾਨੂੰ ਪੈਦਾ ਹੀ ਇਸੇ ਲਈ ਕੀਤਾ ਹੈ ਕਿ ਅਸੀਂ ਨੇਕ ਕੰਮ ਕਰੀਏ,
ਭੈੜੇ ਕੰਮ ਨਾ ਕਰੀਏ ਜਿਹੜੇ ਖੁਦਾ ਨੂੰ ਪਸੰਦ ਨਹੀਂ ਹੈਗੇ। ਤੇ ਅੱਜ ਮੈਂ ਖਾਸ ਤੌਰ ਤੇ ਆਪਣੇ ਭਰਾਵਾਂ ਨੂੰ ਇਹ ਗੱਲ ਦੱਸਣਾ ਚਾਹਨਾ, ਲੜਾਈਆਂ ਨਹੀਂ ਕਰਨੀਆਂ, ਝਗੜੇ ਨਹੀਂ ਕਰਨੇ, ਹਸਦ ਨਹੀਂ ਕਰਨਾ, ਨੇਕੀ ਕਰਨੀ। ਤੇ ਨੇਕ ਕੰਮ ਕਰਦਿਆਂ ਹਿੰਮਤ ਨਾ ਹਾਰੋ। ਤੇ ਬਾਈਬਲ ਇਹ ਵੀ ਕਹਿੰਦੀ ਏ, ਉਹ ਜਿਹੜਾ ਨੇਕੀ ਕਰਨਾ ਜਾਣਦਾ ਤੇ ਜਦੋਂ ਉਹ ਨਹੀਂ ਕਰਦਾ ਫਿਰ ਉਹ ਗੁਨਾਹ ਜੇ। ਜਿਹੜਾ ਨੇਕੀ ਕਰਨਾ ਜਾਣਦਾ ਹੈ ਤੇ ਜਦੋਂ ਉਹ ਨੇਕੀ ਨਹੀਂ ਕਰਦਾ ਤੇ ਉਹ ਗੁਨਾਹ ਹੈ। ਇਸ ਲਈ ਮੈਂ ਅੱਜ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਕਿਸੇ ਦੀ ਮੁਖਾਲਫਤ ਨਾ ਕਰੋ, ਕਿਸੇ ਤੇ ਉਂਗਲੀਆਂ ਨਾ ਚੁੱਕੋ, ਕਿਸੇ ਨੂੰ ਬੇਇੱਜ਼ਤ ਨਾ ਕਰੋ। ਤੁਸੀਂ ਨੇਕੀ ਕਰੋ ਜਿਹੜੀ ਖੁਦਾ ਦੇ ਹਜ਼ੂਰ ਸਾਨੂੰ ਸੱਚਾਈ ਨਾਲ ਅਸਾਂ ਪੇਸ਼ ਕਰਨੀ ਹੈ। ਜੇ ਅਸੀਂ ਬੇਇੱਜ਼ਤੀਆਂ ਕਰਨੇ ਆ, ਜ਼ਦਕੋਬ ਕਰਨੇ ਆ, ਜ਼ਦਕੋਬ ਦਾ ਮੇਰੀ ਮੁਰਾਦ ਹੈ ਕਿ ਝੜਕਨੇ ਆ, ਕਿਸੇ ਨੂੰ ਧਮਕੀਆਂ ਦੇਣੇ ਆ, ਤੇ ਯਾਦ ਰੱਖ ਲਓ ਖੁਦਾ ਨਾ ਧਮਕੀਆਂ ਦੇਣ ਲਈ ਕਹਿੰਦਾ ਨਾ ਝੜਕਣ ਲਈ ਕਹਿੰਦਾ। ਖੁਦਾ ਇੱਕ ਹੀ ਕੰਮ ਆਂਦਾ ਵੇ, ਨੇਕੀ ਕਰੋ। ਕਿ ਅਸੀਂ ਨੇਕ ਕੰਮਾਂ ਲਈ ਪੈਦਾ ਕੀਤੇ ਗਏ ਆ ਤੇ ਇਸ ਲਈ ਮੁਖਾਲਫਤ ਨਹੀਂ ਕਰਨੀ, ਕਿਸੇ ਦੀ ਇੱਜ਼ਤ ਨਹੀਂ ਉਛਾਲਣੀ। ਅੱਜ ਮੇਰੇ ਭਰਾ ਇਹ ਜਾਣ ਲੈਣ ਕਿ ਕਿਸੇ ਦੀ ਇੱਜ਼ਤ ਨਾ ਉਛਾਲੋ, ਕਿਸੇ ਨੂੰ ਬੇਇੱਜ਼ਤ ਨਾ ਕਰੋ। ਇਸ ਲਈ ਕਿ ਬਾਈਬਲ ਇਹ ਵੀ ਕਹਿੰਦੀ ਹੈ, ਮੈਂ ਪਿੱਛੇ ਵੀ ਪੈਗਾਮ ਦਿੱਤਾ ਸੀ ਕਿ ਬਾਈਬਲ ਕਹਿੰਦੀ ਹੈ ਕਿ ਭਰਾਓ ਜੇ ਕੋਈ ਕਿਸੇ ਕਸੂਰ 'ਚ ਫੜਿਆ ਜਾਏ ਤੇ ਉਹਨੂੰ ਬੜੀ ਨਰਮ ਮਜ਼ਾਜੀ ਨਾਲ ਬਹਾਲ ਕਰੋ, ਉਹਨੂੰ ਖੜਾ ਕਰੋ, ਬੜੇ ਪਿਆਰ ਨਾਲ ਖੜਾ ਕਰੋ ਤੇ ਆਪਣਾ ਵੀ ਖਿਆਲ ਰੱਖ ਕਿਤੇ ਨਾ ਡਿੱਗ ਪਵੇ। ਤੇ ਮੈਂ ਇਹ ਜ਼ਰੂਰ ਦੱਸਣਾ ਚਾਹਨਾ ਕਿ ਮੁਖਾਲਫਤ ਕਰਨੀ ਛੱਡੋ, ਨੇਕੀ ਕਰੋ। ਬੇਇੱਜ਼ਤੀਆਂ ਕਰਨਾ ਛੱਡੋ, ਨੇਕੀ ਕਰੋ। ਦੂਜੇ ਨੂੰ ਨੀਵੀਆਂ ਕਰਨਾ ਛੱਡੋ ਤੇ ਨੇਕੀ ਕਰੋ। ਅਸੀਂ ਨੇਕ ਕੰਮ ਕਰਨ ਲਈ ਪੈਦਾ ਹੋਏ ਹਾਂ। ਖੁਦਾ ਨੇ ਸਾਨੂੰ ਨੇਕ ਕੰਮ ਕਰਨ ਲਈ ਪੈਦਾ ਕੀਤਾ ਹੈ, ਹੋਰ ਕਿਸੇ ਕੰਮ ਲਈ ਪੈਦਾ ਨਹੀਂ ਕੀਤਾ। ਇਸ ਲਈ ਪੌਲੁਸ ਰਸੂਲ ਖਾਸ ਤੌਰ ਤੇ ਕਹਿੰਦਾ ਕਿ ਯਿਸੂ ਮਸੀਹ ਵਿੱਚ ਉਹਨਾਂ ਨੇਕ ਕੰਮਾਂ ਦੇ ਵਾਸਤੇ ਪੈਦਾ ਕੀਤੇ ਗਏ ਸਨ ਜਿਹੜੇ ਖੁਦਾ ਮੁੱਢੋਂ ਹੀ ਸਾਡੇ ਕਰਨ ਲਈ ਤਿਆਰ ਕੀਤੇ ਸਨ। ਦੇਖੋ ਖੁਦਾ ਨੇ ਸਾਨੂੰ ਇਸੇ ਕੰਮ ਲਈ ਤਿਆਰ ਕੀਤਾ ਹੈ ਤੇ ਜੇ ਜਿਹੜੀ ਜ਼ਿੰਦਗੀ ਸਾਡੀ ਅੱਗੇ ਰਹਿ ਗਈ ਹੈ ਇਹਦੇ ਵਿੱਚ ਅਸੀਂ ਨੇਕ ਕੰਮ ਨਹੀਂ ਕਰਦੇ ਤੇ ਦੂਜੇ ਕੰਮਾਂ 'ਚ ਹੀ ਪੈ ਰਹਿੰਦੇ ਹਾਂ ਤੇ ਅਸੀਂ ਆਪਣਾ ਵਕਤ ਗਵਾਉਣ ਰਹੇ ਹਾਂ। ਚਾਹੇ ਉਹ ਕੋਈ ਖਾਦਮ ਹੈ, ਚਾਹੇ ਇਮਾਨਦਾਰ ਹੈ, ਚਾਹੇ ਕੋਈ ਵੀ ਹੈ, ਜਿਹੜੇ ਯਿਸੂ ਮਸੀਹ ਦੇ ਵਿੱਚ ਪੈਦਾ ਹੋਏ ਨੇ ਉਹ ਨੇਕੀ ਕਰਨ, ਉਹ ਉਹਨਾਂ ਕੰਮਾਂ 'ਤੇ ਧਿਆਨ ਰੱਖਣ ਜਿਹੜੇ ਖੁਦਾ ਨੇ ਸਾਡੇ ਲਈ ਤਿਆਰ ਕੀਤੇ ਨੇ ਕਿ ਹਾਂ ਕਰਨੇ ਨੇ। ਤੇ ਜੇ ਅਸੀਂ ਕਰਦੇ ਨਹੀਂ ਤੇ ਅਸੀਂ ਵਕਤ ਵੀ ਜ਼ਾਇਆ ਕਰਦੇ ਜਾਂਦੇ ਹਾਂ ਤੇ ਉਹ ਨੇਕੀਆਂ ਵੀ ਘੱਟ ਹੁੰਦੀ ਜਾਂਦੀਆਂ ਨੇ। ਕਿ ਉਹ ਜਿੰਨੀਆਂ ਕਰਦੇ ਜਾਵਾਂਗੇ, ਵਕਤ ਨਾਲ ਕਰਦੇ ਜਾਵਾਂਗੇ, ਉਨੀਆਂ ਖੁਦਾ ਅੱਗੇ ਪਸੰਦ ਆਉਣਗੀਆਂ, ਖੁਦਾ ਨੂੰ ਪਸੰਦ ਆਉਣਗੀਆਂ। ਤੇ ਇਸ ਲਈ ਅੱਜ ਦੇ ਪੈਗਾਮ 'ਚ ਮੈਂ ਇਹੋ ਗੱਲ ਦੱਸਣਾ ਚਾਹੁੰਦਾ ਕਿ ਖੁਦਾ ਨੇ ਸਾਨੂੰ ਨੇਕ ਕੰਮਾਂ ਲਈ ਪੈਦਾ ਕੀਤਾ ਹੈ, ਭੈੜੇ ਕੰਮਾਂ ਲਈ ਨਹੀਂ। ਮੈਂ ਉਮੀਦ ਕਰਨਾ ਕਿ ਤੁਸੀਂ ਖੁਦਾ ਦੇ ਇਸ ਕਲਾਮ ਤੇ ਅਮਲ ਕਰੋਗੇ ਤੇ ਅੱਜ ਤੋਂ ਬਾਅਦ ਭੈੜੇ ਕੰਮ ਛੱਡ ਦੋਗੇ, ਸਿਰਫ ਤੇ ਸਿਰਫ ਨੇਕੀ ਕਰੋਗੇ, ਮੁਖਾਲਫਤ ਨਹੀਂ ਕਰੋਗੇ, ਲੜਾਈ ਨਹੀਂ ਕਰੋਗੇ, ਕਿਸੇ ਨੂੰ ਨੀਵਿਆਂ ਨਹੀਂ ਵਿਖਾਓਗੇ, ਆਪਣੇ ਆਪ ਨੂੰ ਉੱਚੀਆਂ ਨਹੀਂ ਕਰੋਗੇ, ਜਾਂ ਨਹੀਂ ਕਹੋਗੇ ਮੈਂ ਵੱਡਾ ਵਾਂ ਇਹ ਨਿੱਕੇ ਨੇ, ਉਹ ਇਹ ਮੇਰੇ ਅੱਗੇ ਕੁਝ ਵੀ ਨਹੀਂ। ਨਹੀਂ ਨਹੀਂ ਨਹੀਂ, ਬਾਈਬਲ ਕਹਿੰਦੀ ਹੈ ਆਪਣੇ ਨਾਲੋਂ ਦੂਜੇ ਨੂੰ ਚੰਗਾ ਸਮਝੋ ਤੇ ਅਸੀਂ ਨੇਕ ਕੰਮ ਕਰੀਏ। ਸਾਡਾ ਕੰਮ ਹੀ ਇਹ ਵੇ, ਜ਼ਿੰਦਗੀ 'ਚ ਕੰਮ ਹੀ ਹੋਵੇ ਕਿ ਅਸੀਂ ਨੇਕ ਕੰਮ ਕਰੀਏ। ਤੇ ਨੇਕੀਆਂ ਮੈਂ ਕਿਵੇਂ ਕਰ ਸਕਦੇ ਇਹ ਦੱਸੀਆਂ ਨੇ ਕਿ ਤੁਸੀਂ ਮਦਦ ਕਰਕੇ ਵੀ ਨੇਕੀ ਕਰ ਸਕਦੇ ਹੋ। ਤੁਸੀਂ ਚਾਹੇ ਉਹ ਮਦਦ ਕਿਸੇ ਨੂੰ ਸਹਾਰਾ ਦੇਣ ਦੀ ਹੈ, ਚਾਹੇ ਰੁਪਏ ਪੈਸੇ ਨਾਲ ਹੈ, ਚਾਹੇ ਅੱਛੀ ਤਾਲੀਮ, ਅੱਛੀ ਸਲਾਹ ਦੇਣ ਲਈ ਹੈ, ਇਹ ਵੀ ਨੇਕੀ ਹੈ। ਤੇ ਅੱਛੀ ਸਲਾਹ ਦੇਣਾ ਵੀ ਨੇਕੀ ਹੈ। ਤੇ ਖੁਦਾ ਤੁਹਾਨੂੰ ਇਸ ਕਲਾਮ ਤੇ ਚੰਗੀਆਂ ਤੇ ਬਹੁਤੀਆਂ ਨੇਕੀਆਂ ਕਰਨ ਦੀ ਤੌਫੀਕ ਦੇਵੇ। ਮੈਂ ਈਮਾਨ ਰੱਖਣਾ ਕਿ ਤੁਹਾਨੂੰ ਇਹ ਕਲਾਮ ਪਸੰਦ ਆਇਆ ਹੋਵੇਗਾ ਤੇ ਅੱਜ ਤੋਂ ਬਾਅਦ ਤੁਸੀਂ ਨੇਕੀ ਕਰੋਗੇ। ਅਸੀਂ ਫਿਰ ਇਹਦੇ ਬਾਰੇ ਅੱਗੋਂ ਵੀ ਸਿੱਖਾਂਗੇ ਕਿ ਨੇਕੀਆਂ ਹੋ ਰਹੇ ਕੀ ਨੇ ਤੇ ਕਿਵੇਂ ਅਸੀਂ ਕਰ ਸਕਦੇ ਹਾਂ। ਆਪਣੀ ਜ਼ਿੰਦਗੀ ਚੋਂ ਇੱਕ ਦੋ ਕਰਕੇ ਜਿਹੜੇ ਗਲਤ ਕੰਮ ਨੇ ਕੱਢਦੇ ਜਾਓ ਤੇ ਖੁਦਾ ਦੇ ਵਿੱਚ ਮਜ਼ਬੂਤ ਹੁੰਦੇ ਜਾਓ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।